ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ 7 ਲੱਖ ਤੋਂ ਵੱਧ ਲੋਕ ਮਿਸ਼ੀਗਨ ਦੇ ਵਿੱਚ ਜਿਹੜਾ ਆਈਸ ਸਟਾਰਮ ਆਇਆ ਆ ਉਹਦੇ ਨਾਲ ਬਿਨਾਂ ਬਿਜਲੀ ਤੋਂ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਬਲਿਜ਼ਰਡ ਆਏ ਹੋਏ ਆ। ਨਾਰਥਰਨ ਕੈਲੀਫੋਰਨੀਆ 'ਚ ਵੀ, ਸਦਰਨ ਕੈਲੀਫੋਰਨੀਆ ਦੇ ਵਿੱਚ ਵੀ। ਤੇ ਕੈਲੀਫੋਰਨੀਆ 'ਚ 80,000 ਤੋਂ ਵੱਧ ਲੋਕ ਅੱਜ ਸਵੇਰ ਤੱਕ ਬਿਨਾਂ ਬਿਜਲੀ ਤੋਂ ਹੈਗੇ ਆ। ਇਹ ਜੋ ਪੀਜੀ&ਈ ਆ ਜਾਂ ਦੂਸਰੀ ਜਿਹੜੀ ਐਡੀਸਨ ਇਲੈਕਟ੍ਰਿਕ ਕੰਪਨੀ ਆ, ਉਹਨਾਂ ਵੱਲੋਂ ਇਹ ਫਿਗਰਸ ਦਿੱਤੇ ਗਏ ਹੈਗੇ ਆ। ਪੋਰਟਲੈਂਡ ਦੇ ਵਿੱਚ ਰੈਕਡ ਸਨੋ ਪਈ ਆ, ਕਹਿੰਦੇ ਪਈ 10 ਇੰਚ ਸਨੋ ਪੋਰਟਲੈਂਡ, ਓਰੀਗਨ ਦੇ ਵਿੱਚ ਪਈ ਆ 80 ਸਾਲਾਂ ਬਾਅਦ। ਜਨਵਰੀ 21 1943 ਨੂੰ 14.4 ਇੰਚ ਜੋ ਸਨੋ ਪਈ ਸੀ ਤੇ ਹੁਣ ਇੰਨੇ ਸਾਲਾਂ ਬਾਅਦ 10 ਇੰਚ ਸਨੋ ਪਈ ਆ। ਸਭ ਤੋਂ ਜਿਹੜੀ ਮੁਸ਼ਕਲ ਵਾਲਾ ਸਮਾਂ ਜੋ ਹਾਈਵੇ ਪੈਟਰੋਲ ਆ ਉਹਨਾਂ ਲਈ ਇਹ ਬਣਿਆ ਹੋਇਆ ਵੀ ਲੋਕ ਆਪਣੀਆਂ ਕਾਰਾਂ ਛੱਡ ਕੇ ਹਾਈਵੇ 'ਚ ਜਿਹੜੀਆਂ ਸਟਕ ਹੋਈਆਂ ਚਲੇ ਗਏ, ਕੋਈ ਹੋਟਲਾਂ 'ਚ ਚਲੇ ਗਏ ਜਾਂ ਕਿਤੇ ਵੀ ਚਲੇ ਗਏ ਹੈਗੇ। ਤੇ ਪੁਲਿਸ ਵਾਲੇ ਕਹਿੰਦੇ ਆ ਵੀ ਜਦੋਂ ਵੀ ਆਪਾਂ ਕਾਰਾਂ ਹੁਣ ਟੋ ਕਰਾਂਗੇ ਤੇ ਉਹਨਾਂ ਦੇ ਉੱਤੇ ਵੱਡੇ ਫਾਈਨ ਲਾਏ ਜਾਣਗੇ। ਟ੍ਰੈਫਿਕ ਪੂਰੀ ਤਰ੍ਹਾਂ ਸਟਕ ਹੈਗਾ ਆ। ਉਧਰ ਬੇ ਏਰੀਏ ਦੇ ਵਿੱਚ ਹਾਈਵੇ 17 ਜੋ ਸੈਂਟਾ ਕਰੂਜ਼ ਨੂੰ ਜਾਂਦਾ ਆ ਸੈਨੋਜ਼ੇ ਤੋਂ, ਉਹ ਉਸ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਹੈਗਾ ਆ। ਜੀ 21 ਮਿਲੀਅਨ ਦੇ ਕਰੀਬ ਲੋਕ ਫਲੱਡ ਵਾਚ ਦੇ ਅੰਡਰ ਹੈਗੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ। 30 ਮਿਲੀਅਨ ਲੋਕ ਜੋ ਤੇਜ਼ ਹਵਾਵਾਂ ਆ ਉਹਦੇ ਅੰਡਰ ਹੈਗੇ ਆ 50 ਤੋਂ ਲੈ ਕੇ 65 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ। ਜੀ ਬਿਲਕੁਲ, ਇਸ ਟਾਈਮ ਜਿਹੜੇ ਹਰਜੋਤ ਸਿੰਘ ਜੀ ਵੈਦਰ ਅਲਰਟਸ ਥਾਂ ਦੇ ਉੱਤੇ ਜਿਹੜੀ ਉਹ ਜਾਰੀ ਆ। ਨਜ਼ਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਸਿਆਲਾਂ ਨੂੰ ਟਰੈਵਲ ਨਾ ਹੀ ਕੀਤਾ ਜਾਵੇ, ਜਿਹੜੀਆਂ ਪਹਾੜੀਆਂ ਆ ਟਾਹੋ ਵੱਲ ਨੂੰ ਜੇ ਜਾਣਾ ਆ ਜਾਂ ਹੋਰ ਆ, ਕਿਉਂਕਿ ਲੋ ਲਾਇੰਗ ਏਰੀਆਜ਼, ਲੋ ਐਲੀਵੇਸ਼ਨ ਦੇ ਵਿੱਚ ਵੀ ਕਾਫੀ ਜ਼ਿਆਦਾ ਸਨੋ ਪਈ ਆ। ਨਾਪਾ ਵੈਲੀ ਦੇ ਕੈਲਿਸਟੋਗਾ ਇਲਾਕਾ, ਉੱਥੇ ਦੀਆਂ ਵੀਡੀਓਜ਼ ਰਾਤ ਦੀਆਂ ਜਿਹੜੀਆਂ ਉਹ ਆ ਰਹੀਆਂ ਆ ਵੀ ਬਹੁਤ ਮੁਸ਼ਕਲ ਜਿਹੜੀ ਆ ਲੋਕਾਂ ਨੂੰ ਆ ਰਹੀ ਆ, ਕਿਉਂਕਿ ਇੱਕ ਤਾਂ ਉੱਥੋਂ ਦੇ ਲੋਕਾਂ ਨੂੰ ਸਨੋ ਦਾ ਤਿਆਰੀ ਨਹੀਂ ਹੁੰਦੀ, ਕਿਸੇ ਨੂੰ ਪਤਾ ਥੋੜ੍ਹੀ ਸੀਗਾ ਵੀ ਜਿਹੜੀ ਇੱਥੇ ਸਨੋ ਪੈ ਜਾਣੀ ਆ। ਤੇ ਜਦੋਂ ਹੁਣ ਅਚਾਨਕ ਸਨੋ ਪਈ ਆ, ਐਕਸੀਡੈਂਟਸ, ਲੋਕਾਂ ਨੂੰ ਘਰੇ ਪਹੁੰਚਣਾ, ਉਹ ਬੜੀ ਜਿਹੜੀ ਮੁਸ਼ਕਿਲ ਆ ਉਹ ਆ ਰਹੀ ਆ। ਸਾਡੇ ਫੇਸਬੁੱਕ ਦੇ ਇੱਕ ਸਰੋਤੇ ਦਰਸ਼ਕ ਜਿਹੜੇ ਉਹ ਦੱਸ ਰਹੇ ਆ ਵੀ ਹਾਈਵੇ 58 ਤੇ I-5 ਵੀਡ ਦੇ ਵਿੱਚ ਤੇ ਜਿਹੜਾ ਉਧਰ ਗ੍ਰੇਪ ਵਾਈਨ ਵਾਲੇ ਪਾਸੇ ਜਿਹੜਾ ਆ ਉਧਰ ਇਹਨਾਂ ਨੇ ਕਲੋਜ਼ ਕੀਤਾ ਹੈ। I-5 ਜਿਹੜਾ ਵੀਡ ਤੇ ਗ੍ਰੇਪ ਵਾਈਨ ਦੇ ਵਿੱਚ, ਹਾਈਵੇ 58 ਜਿਹੜਾ ਉਹ ਤੇ HPO ਵਾਲੇ ਇਲਾਕੇ ਦੇ ਵਿੱਚ ਆ, ਉੱਥੇ ਕਾਫੀ ਤੇਜ਼ ਹਵਾਵਾਂ ਤੇ ਉਹ ਸਾਰਾ ਕੁਛ ਨਾਲ ਮੀਂਹ ਵਗੈਰਾ ਜਿਹੜਾ ਆ, ਬਰਫ਼ ਵਗੈਰਾ ਦੀ ਆ ਉਹ ਸੰਭਾਵਨਾ ਜਿਹੜੀ ਉੱਥੇ ਬਣੀ ਪਈ ਹੈਗੀ ਆ। ਸੋ PG&E ਜਿਹੜੀ ਆ ਉਹਦੇ ਬਹੁਤ ਸਾਰੇ ਜਿਹੜੇ ਕਸਟਮਰ ਆ ਇਸ ਟਾਈਮ ਬਗੈਰ ਬਿਜਲੀ ਤੋਂ ਜਿਹੜੇ ਸਫ਼ਰ ਆ ਉਹ ਕਰ ਰਹੇ ਨੇ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗਾ, ਕਿਉਂਕਿ ਹੁਣ ਇੱਕ ਵਾਰੀ ਇਸ ਚੀਜ਼ ਨੇ ਮੁੜ ਦੁਬਾਰਾ ਚਰਚਾ ਜਿਹੜੀ ਹਰਜੋਤ ਸਿੰਘ ਜੀ ਛੇੜ ਦਿੱਤੀ ਆ ਕਿ ਜਿਹੜੀਆਂ ਲਾਈਨਸ ਆ ਉਹਨਾਂ ਨੂੰ ਅੰਡਰਗਰਾਉਂਡ ਮੂਵ ਕਰ ਦੇਣਾ ਚਾਹੀਦਾ ਆ, ਵੀ ਅਜਿਹੀਆਂ ਸਥਿਤੀਆਂ ਦੇ ਵਿੱਚ ਬਿਜਲੀ ਜਾਣ ਦਾ ਖਤਰਾ ਜਿਹੜਾ ਉਹ ਘਟ ਜਾਵੇ। ਜੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਡਰਾਈਵਰਸ ਨੂੰ ਬੇਨਤੀ ਕੀਤੀ ਆ ਵੀ ਬਾਹਲਾ ਜੇ ਤੁਹਾਨੂੰ ਜ਼ਰੂਰਤ ਨਹੀਂ ਤੇ ਸੜਕਾਂ ਤੇ ਨਾ ਜਾਓ। ਹਾਈਵੇ 50 ਮੇਅਰਸ ਦੇ ਲਾਗੇ ਸਾਊਥ ਆਫ ਲੇਕ ਤਾਹੋ, ਇਹ ਪੂਰੀ ਤਰ੍ਹਾਂ ਉੱਥੇ ਟ੍ਰੈਫਿਕ ਬੰਦ ਹੈਗਾ। ਇੰਟਰਸਟੇਟ 80 ਆਪਾਂ ਦੱਸ ਚੁੱਕੇ ਹਾਂ, ਸਿਆਰਾ ਨਵਾਡਾਸ ਦੇ ਵਿੱਚ ਜੋ ਨਵਾਡਾ ਸਟੇਟ ਦੀ ਬਾਰਡਰ ਲਾਈਨ ਹੈ ਕੈਲੀਫੋਰਨੀਆ ਦੀ, ਕੋਲਫੈਕਸ ਦੇ ਲਾਗੇ, ਉੱਥੇ ਦੋਨਾਂ ਹੀ ਡਾਇਰੈਕਸ਼ਨ ਦੇ ਵਿੱਚ ਬੰਦ ਹੈਗਾ। ਸੈਨ ਮਾਰਕੋਸ ਪਾਸ ਜੋ ਹਾਈਵੇ 154 ਆ ਸੈਂਟਾ ਬਾਰਬਰਾ 'ਚ, ਸੈਂਟਾ ਬਾਰਬਰਾ ਕਾਉਂਟੀ ਫਾਇਰ ਸਪੋਕਸਮੈਨ ਨੇ ਦੱਸਿਆ ਉਸ ਨੂੰ ਵੀ ਸ਼ਟ ਡਾਊਨ ਕੀਤਾ ਹੋਇਆ ਹੈਗਾ ਆ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬਿਨਾਂ ਬਿਜਲੀ ਤੋਂ ਹੈਗੇ। ਠੰਡ ਬਹੁਤ ਜ਼ਿਆਦਾ ਆ। ਆਮ ਤੁਸੀਂ ਜਿਸ ਤਰ੍ਹਾਂ ਕਹਿੰਦੇ ਸੀ ਨਾ ਵੀ ਕੈਲੀਫੋਰਨੀਆ ਦੇ ਵਿੱਚ ਹਰ ਇੱਕ 90% ਕੈਲੀਫੋਰਨੀਅਨਸ ਸਨੋ ਨੂੰ ਦੇਖ ਸਕੂਗਾ। ਯਾ ਤੁਸੀਂ ਦੇਖ ਸਕਦੇ ਜਿੱਥੇ ਵੀ ਰਹਿੰਦੇ ਆ ਤੁਹਾਡੇ ਲਾਗੇ ਛਾਗੇ ਪਹਾੜੀਆਂ ਜਿਹੜੀਆਂ ਆ ਉਹਨਾਂ ਦੇ ਉੱਤੇ ਸਨੋ ਪਈ ਹੋਈ ਹੈਗੀ ਆ। ਹੋਰ ਵੀ ਜੇ ਸਾਡੇ ਸਰੋਤੇ ਜਿੰਨੇ ਸੁਣ ਰਹੇ ਆ ਬਾਕੀ ਅਮਰੀਕਾ ਦੇ ਵਿੱਚ ਵੀ ਐਰੀਜ਼ੋਨਾ ਜਾਂ ਹੋਰ ਕਿਸੇ ਹਿੱਸੇ ਦੇ ਵਿੱਚ ਟਰੈਵਲ ਕਰ ਰਹੇ ਆ, ਤੁਸੀਂ ਅਪਡੇਟ ਦੇਣਾ ਚਾਹੁੰਦੇ ਆ ਤੇ ਦੱਸ ਦਿਓ, ਕਿਉਂ ਕਈ ਵਾਰੀ ਬੰਦਾ ਕੋਈ ਵਿਜ਼ਿਟ ਕਰਨ ਜਾਂਦਾ ਆ ਜਾਂ ਆਪਣੇ ਕੰਮ ਲਈ ਜਾ ਰਿਹਾ ਉਹਨੂੰ ਵੀ ਪਤਾ ਲੱਗ ਜਾਂਦਾ ਆ। ਟੈਲੀਫੋਨ ਨੰਬਰ 408 272 5200 ਤੇ ਜਾਂ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ, ਕਿਉਂਕਿ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ, ਉਹਦੇ ਥੱਲੇ ਵੀ ਜਿਹੜਾ ਕਮੈਂਟ ਆ ਉਹ ਪਾ ਸਕਦੇ ਹੈਗੇ। ਜੀ ਬਿਲਕੁਲ, ਜੈ ਸਿੱਧੂ ਹੁਣੀ ਇੱਕ ਵਾਰੀ ਫੇਰ ਜਿਹੜੇ ਉਹ ਕਰ ਰਹੇ, ਇਸ ਦੀ ਪੁਸ਼ਟੀ ਤਾਂ ਨਹੀਂ ਮੈਂ ਕਰ ਸਕਦਾ ਵੀ ਆਵਰ ਆਫ ਸਰਵਿਸ ਸਸਪੈਂਡਡ ਆ। ਜੇ ਪ੍ਰੋਗਰਾਮ ਚੱਲਦੇ ਦੌਰਾਨ ਜੇ ਕੋਈ ਲੱਭ ਗਿਆ ਆਰਟੀਕਲ ਤਾਂ ਮੈਂ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਦੇ ਦੂੰਗਾ। ਓਰੇਗਨ ਦੇ ਵਿੱਚ
ਆਊਟ ਆਫ ਸਰਵਿਸ ਕਹਿੰਦੇ ਵੀ ਸੀਵੀਅਰ ਵੈਦਰ ਦੇ ਕਰਕੇ ਸਸਪੈਂਡਡ ਉਹਨਾਂ ਨੇ ਕਰ ਦਿੱਤੀ ਆ। ਮੋਸਟ ਪ੍ਰੋਬਬਲੀ ਇਹੀ ਹੋਊਗਾ ਵੀ ਸੁਰੱਖਿਅਤ ਥਾਵਾਂ ਦੇ ਉੱਤੇ ਜੀ ਭਾਈ ਆਪਣੇ ਆਪ ਨੂੰ ਜਿਹੜਾ ਉਹ ਤੁਸੀਂ ਪਹੁੰਚਾਓ, ਤਾਂ ਜੋ ਰਸਤੇ ਦੇ ਵਿੱਚ ਕਿਤੇ ਹੋਰ ਜੀ ਫਸ ਜਿਹੜਾ ਉਹ ਨਾ ਜਾਏ ਉਹ ਸੋ ਹੈਗਾ। ਬਿਲਕੁਲ ਖਾਸ ਕਰਕੇ ਜਿਹੜੇ ਹਾਈਵੇ 5 ਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਟਰੱਕਰਸ ਦਾ, ਖਾਸ ਕਰਕੇ ਕਹਿੰਦੇ ਹਰ ਰੋਜ਼ 1000 ਤੋਂ ਵੱਧ ਟਰੱਕਰ ਕੈਨੇਡਾ ਵਾਲੀ ਸਾਈਡ ਤੋਂ USA ਨੂੰ ਆਉਂਦਾ, ਬਾਕੀ ਸਿਆਟਲ ਤੋਂ ਹੋਰ। ਜੋ ਲੇਟੈਸਟ ਖਬਰ ਆ ਰਹੀ ਆ, ਅਨਲੈਸ ਕਿ ਤੁਸੀਂ ਹਾਈਵੇ 5 ਤੇ ਇਸ ਏਰੀਏ 'ਚ ਕਨਫਰਮ ਕਰ ਲਿਓ ਜੇ ਕੋਈ ਹੋਇਆ, ਕਹਿੰਦੇ ਵੀ ਇੰਟਰਸਟੇਟ 5 ਫੌਨਡੇਲ ਰੋਡ ਜਿਹੜਾ ਕਿ 10 ਮੀਲ ਨਾਰਥ ਆਫ ਰੈਡਿੰਗ ਆ, ਉੱਥੇ ਇਹ ਨਾਰਥ ਬਾਉਂਡ ਜਿਹੜੀ ਆ ਉੱਥੇ ਪੂਰਾ ਟ੍ਰੈਫਿਕ ਸਟਾਪ ਕੀਤਾ ਹੋਇਆ ਆ ਸਨੋ ਕਰਕੇ। ਸਾਊਥ ਬਾਉਂਡ ਟ੍ਰੈਫਿਕ ਜੋ ਆ ਉਹ ਐਜਵੁੱਡ ਨਾਰਥ ਆਫ ਵੀਡ ਆ, ਉੱਥੇ ਸਟਾਪ ਕੀਤਾ ਗਿਆ ਹੈਗਾ ਆ। ਰੈਡਿੰਗ ਦੇ ਵਿੱਚ ਜਿਹੜੀਆਂ 560 ਫੁੱਟ ਤੋਂ ਉੱਤੇ ਉਚਾਈ ਵਾਲੀਆਂ ਪਹਾੜੀਆਂ ਆ, ਉਹ ਪੂਰੀ ਤਰ੍ਹਾਂ ਸਨੋ ਨਾਲ ਕਵਰ ਹੈਗੀਆਂ। ਰੈੱਡ ਬਲੱਫ 'ਚ ਸਿਰਫ 305 ਫੁੱਟ ਦੀ ਉਚਾਈ ਤੋਂ ਉੱਪਰ ਜੋ ਆ ਉਹ ਪੂਰੀ ਤਰ੍ਹਾਂ ਕਵਰਡ ਆ। ਸਵੇਰੇ ਕਹਿੰਦੇ 3:05 ਤੇ ਕਵਰ ਹੋ ਗਈਆਂ ਸੀਆਂ। ਓਬਰਨ ਮਿਊਨਿਸਪਲ ਏਅਰਪੋਰਟ ਵੀ ਦੱਸ ਰਿਹਾ ਵੀ ਉੱਥੇ ਸਨੋ ਤੇ ਰੇਨ ਬਹੁਤ ਜ਼ਿਆਦਾ ਜਿਹੜੀ ਪੈਣੀ ਹੈਗੀ ਆ। ਸੋ ਇਸੇ ਤਰ੍ਹਾਂ ਲੇਕ ਤਾਹੋ, ਰੈੱਡ ਬਲੱਫ, ਰੈਡਿੰਗ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਬੈਡ ਬਣੀ ਹੋਈ ਹੈਗੀ ਆ। ਉਹਦੇ ਬਾਰੇ ਜਿੱਦਾਂ ਸਾਨੂੰ ਅਪਡੇਟ ਆਉਂਦੀ ਰਹੂਗੀ, ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਜੀ ਬਿਲਕੁਲ, ਹਰਦੀਪ ਹੁਣੀ ਦੱਸਦੇ ਨੇ I-5 ਗ੍ਰੇਪ ਵਾਈਨ ਦੇ ਉੱਤੇ ਦੋਨੋਂ ਸਾਈਡ ਤੋਂ ਉਹਨਾਂ ਨੇ ਇਸ ਟਾਈਮ ਬੰਦ ਕੀਤਾ ਹੈਗਾ ਆ। ਸੋ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ। ਸਥਿਤੀ ਕਈ ਥਾਵਾਂ ਤੇ ਇੱਦਾਂ ਆ। ਉਧਰ ਡੇਵਿਸ ਤੋਂ ਅੱਗੇ ਸੈਕਰਾਮੈਂਟੋ ਵੱਲ ਨੂੰ ਜਦੋਂ ਜਾਂਦੇ ਆ, IAT ਜਿਹੜੀ ਆ ਉਹ ਬੰਦ ਪਈ ਆ। ਵੈਸਟ ਬਾਉਂਡ ਜਿਹੜਾ ਆ ਯੋਲੋ ਕਾਜ਼ਵੇ ਦੇ ਲਾਗੇ ਕੈਲਟਰਾਂਸ ਨੇ ਜਿਹੜਾ ਉਹ ਦੱਸਿਆ ਵੀ ਇੱਥੇ ਐਮਰਜੈਂਸੀ ਵਰਕ ਜਿਹੜਾ ਆ ਉਹ ਰਾਈਟ ਨਾਓ ਚੱਲ ਰਿਹਾ ਆ। ਸੋ 10 ਕੁ ਵਜੇ ਤੱਕ ਇਸ ਦੇ ਓਪਨ ਹੋਣ ਦੀਆਂ ਕਿਆਸਰਾਈਆਂ ਜਿਹੜੀਆਂ ਉਹ ਦੱਸੀਆਂ ਜਾ ਜੀ ਰਹੀਆਂ ਹੈਗੀਆਂ। ਲਾਸ ਐਂਜਲਸ ਟਾਈਮ ਦੇ ਮੁਤਾਬਕ ਹੈਵੀ ਸਨੋ ਕਰਕੇ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਕਈ ਜੋ ਫਰੀਵੇਜ਼ ਆ ਉਹਨਾਂ ਨੂੰ ਬੰਦ ਕੀਤਾ ਗਿਆ ਹੈਗਾ ਆ। ਬੈਂਚਰਾ ਕਾਉਂਟੀ ਦੇ ਵਿੱਚ, ਸੈਂਤਾ ਬਾਰਬਰਾ ਕਾਉਂਟੀ, ਇਹ ਸਾਰੇ ਦੇ ਵਿੱਚ ਕਾਫੀ ਜਿਹੜਾ ਆ ਸਿਚੁਏਸ਼ਨ ਬੈਡ ਆ। ਆਪਾਂ ਹਾਈਵੇ 5 ਦੀ ਤੁਹਾਨੂੰ ਦੱਸ ਦਿੱਤੀ ਆ ਵੀ ਗ੍ਰੇਪ ਵਾਈਨ ਦੇ ਲਾਗੇ ਟੇਹੋਨ ਪਾਸ ਆ, ਜੇ ਸਭ ਤੋਂ ਜ਼ਿਆਦਾ ਉਚਾਈ ਵਾਲੀ ਪਹਾੜੀ ਆ। ਜਦੋਂ ਤੁਸੀਂ ਲਾਸ ਐਂਜਲਸ ਤੋਂ ਇੱਧਰ ਨੂੰ ਆਉਂਦੇ ਆ ਬੇਕਰਸਫੀਲਡ ਵਾਲੀ ਸਾਈਡ ਨੂੰ, ਜਾਂ ਇੱਧਰੋਂ ਉੱਧਰ ਨੂੰ ਜਾਂਦੇ ਆ, ਉੱਥੇ ਇਹ ਸ਼ਟ ਡਾਊਨ ਕੀਤਾ ਹੋਇਆ ਹੈਗਾ। ਜੀ ਇੱਕ ਸਾਡੇ ਕਾਲਰ ਨੇ ਸਾਨੂੰ ਕਾਲ ਕਰਕੇ ਦੱਸਿਆ I-40 ਜਿਹੜਾ ਕਿ ਕਈ ਸਮੇਂ ਤੋਂ ਬੰਦ ਸੀਗਾ, ਉਸ ਨੂੰ ਮੁੜ ਦੁਬਾਰਾ ਰੀਓਪਨ ਕਰ ਦਿੱਤਾ ਗਿਆ ਹੈਗਾ ਆ। ਇਹ ਐਕਚੁਅਲੀ ਪੂਰੀ ਗੱਲਬਾਤ ਜਿਹੜੀ ਉਹ ਨਹੀਂ ਹੋ ਪਾ ਰਹੀ ਵੀ ਕਿਹੜੇ ਇਲਾਕੇ ਦੇ ਵਿੱਚ ਉੱਥੇ, ਕਿਉਂਕਿ I-40 ਕਈ ਥਾਵਾਂ ਦੇ ਵਿੱਚੋਂ, ਕਈ ਸਟੇਟਸ ਦੇ ਵਿੱਚੋਂ ਜਿਹੜਾ ਉਹ ਲੰਘਦਾ ਆ। ਸੋ ਹੋਪਫੁਲੀ ਜੇ ਕਿਸੇ ਹੋਰ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਸਾਨੂੰ ਦੱਸ ਸਕਦੇ ਜੀ ਆ। ਸੋ ਇਹਦਾ ਲੈਸਨ ਇਹੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਕਹਿੰਦੇ ਵੀ ਜੇ ਤੁਹਾਨੂੰ ਜ਼ਰੂਰਤ ਨਹੀਂ ਤੇ ਘਰੋਂ ਬਾਹਰ ਨਾ ਜਾਓ, ਘਰਾਂ ਦੇ ਵਿੱਚ ਹੀ ਰਹੋ। ਬਿਗੇਸਟ ਸਟਾਰਮ ਆਫ ਦਾ ਵਿੰਟਰ ਆ ਸਦਰਨ ਕੈਲੀਫੋਰਨੀਆ ਦੇ ਵਿੱਚ। ਇਹ ਐਕੂ ਵੈਦਰ ਮੀਟੀਓਰੋਲੋਜਿਸਟ ਉਹਨਾਂ ਨੇ ਦੱਸਿਆ ਆ। ਬਹੁਤ ਲੰਮੇ ਸਮੇਂ ਤੋਂ ਬਾਅਦ ਇਦਾਂ ਦਾ ਜਿਹੜਾ ਵੈਦਰ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਆਇਆ ਆ, ਤੇ ਬਲਿਜ਼ਰਡ ਵੀ ਉੱਥੇ ਆਉਣ ਦੇ ਪੂਰੇ ਚਾਂਸ ਆ। ਕਹਿੰਦੇ ਵੀ 12 ਇੰਚ ਤੱਕ ਪੋਸੀਬਲ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਮੀਂਹ ਦੇ। ਸੋ ਇਸੇ ਕਰਕੇ ਜੋ ਫਲੱਡ ਵਾਰਨਿੰਗ ਦਿੱਤੀ ਗਈ ਹੈਗੀ ਆ। ਲਾਸ ਐਂਜਲਸ ਜਾਂ ਸੈਨ ਡੀਗੋ ਏਰੀਆ, ਦੋਨਾਂ ਦਾ ਹੀ ਏਰੀਆ ਦੇ ਵਿੱਚ ਸੈਨ ਡੀਗੋ 'ਚ 2.20 ਇੰਚ ਤੱਕ ਮੀਂਹ ਪੈਣ ਦੇ ਜਿਹੜੇ ਅਸਾਰ ਬਣੇ ਹੋਏ ਹੈਗੇ ਆ। ਜੀ ਹਰਜੀਤ ਸਿੰਘ ਹੁਣੀ ਦੱਸਦੇ ਨੇ ਲਿਵਰਮੋਰ ਦੀਆਂ ਪਹਾੜੀਆਂ ਕਹਿੰਦੇ ਸਨੋ ਨਾਲ ਭਰੀਆਂ ਪਈਆਂ ਆ। ਮਨਜੀਤ ਕੌਰ ਜੀ ਦੱਸਦੇ ਨੇ ਔਬਰਨ ਸਿਟੀ ਜਿਹੜੀ ਆ ਉੱਥੇ ਵੀ ਰਾਤੀ ਕਾਫੀ ਭਾਰੀ ਸਨੋ ਪਈ ਆ। ਜਿਨ੍ਹਾਂ ਨੂੰ ਬਿਲਕੁਲ ਉਮੀਦ ਨਹੀਂ ਸੀ, ਉਹਨਾਂ ਥਾਵਾਂ ਦੇ ਉੱਤੇ ਵੀ ਜਿਹੜੀ ਆ ਬੇ ਏਰੀਏ ਦੇ ਵਿੱਚ ਕਾਫੀ ਸਨੋ ਪੈ ਰਹੀ ਹੈਗੀ ਆ। ਸੋ ਭਾਈ ਜਿਹੜਾ ਬਚ ਕੇ ਮੋੜ ਤੋਂ, ਜਦੋਂ ਆਦਤ ਨਾ ਹੋਵੇ ਸਨੋ ਦੇ ਵਿੱਚ ਚਲਾਉਣ ਦੀ, ਉਦੋਂ ਐਕਸੀਡੈਂਟ ਹੋਣ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਆ। ਇਹੋ ਜਿਹੇ ਮੌਕੇ ਤੇ ਇਹ ਹੁੰਦਾ ਹੈ ਹਰਜੋਤ ਸਿੰਘ ਜੀ, ਤੁਸੀਂ ਆਪਣੇ ਵੱਲੋਂ ਮੇਬੀ ਜ਼ਿਆਦਾ ਜਿਹੜਾ ਆ ਉਹ ਧਿਆਨ ਦੇ ਨਾਲ ਚਲਾਓ, ਪਰ ਹਰ ਇੱਕ ਜਾਣਾ ਜਿਹੜਾ ਉਹ ਧਿਆਨ ਦੇ ਨਾਲ ਨਹੀਂ ਚਲਾ ਸਕਦਾ ਹੁੰਦਾ। ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋ ਕਿਤੇ ਗਲਤੀ, ਅਣਗਹਿਲੀ ਜਿਹੜੀ ਉਹ ਹੋ ਜਾਂਦੀ ਆ। ਸੋ ਹਾਲ ਦੀ ਘੜੀ ਜਿਹੜਾ ਬਚਾਅ ਦੇ ਵਿੱਚ ਬਚਾਅ ਜਿਹੜਾ ਤੁਸੀਂ ਰੱਖੋ, ਪਰ ਇਹ ਨਹੀਂ ਆ ਵੀ ਕੋਈ ਏਡਾ ਕਹਿਰ ਨਹੀਂ ਟੁੱਟ ਗਿਆ। ਠੀਕ ਆ, ਮੌਸਮ ਜਿਹੜਾ ਥੋੜਾ ਜਿਹਾ ਤਬਦੀਲ ਹੋਇਆ ਆ, ਬਸ ਇਹ ਆ ਵੀ ਥੋੜੀ ਜੀ ਬਚਤ ਦੇ ਨਾਲ, ਇੱਕ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ, ਸਤਰਕ ਰਹਿ ਕੇ ਜਿਹੜਾ ਉਹ ਤੁਸੀਂ ਚੱਲੋ,
ਵੀ ਐਕਸੀਡੈਂਟਾਂ ਦੇ ਵਿੱਚ ਬੰਦਾ ਨਾ ਫਸੇ। ਜੇ ਨਹੀਂ ਜ਼ਰੂਰਤ ਤਾਂ ਘਰਾਂ ਦੇ ਵਿੱਚ ਜਿਹੜਾ ਹਾਲ ਦੀ ਘੜੀ ਰਹਿਣ ਦੀ ਜਿਹੜੀ ਉਹ ਕੋਸ਼ਿਸ਼ ਤੁਸੀਂ ਕਰੋ। ਬਾਕੀ ਜਿੱਥੇ ਮੀਂਹ ਮੂੰਹ ਪੈ ਰਹੇ ਆ ਉਹ ਤਾਂ ਮੀਂਹ ਵਾਲੇ ਤਾਂ ਸਾਰੇ ਜਣੇ ਜਾਣਦੇ ਹੀ ਹੁੰਦੇ ਆ ਵੀ ਦੈਟਸ ਵੀ ਕਿੱਦਾਂ ਜਿਹੜਾ ਉੱਥੇ ਤੁਸੀਂ ਜੀ। ਚੱਲਣਾ ਹੈਗਾ ਸੋ ਆ। ਪਰ ਜਿਸ ਹਿਸਾਬ ਨਾਲ ਬਲਿਜ਼ਰਡ ਆਉਂਦੇ ਹੈਗੇ ਆ ਨਾ, ਇਹ ਪਹਿਲੀ ਵਾਰੀ ਹੋਣਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ। ਇੰਨੇ ਕਹਿੰਦੇ ਬਲਿਜ਼ਰਡ ਪਹਿਲਾਂ ਕਦੇ ਨਹੀਂ ਆਏ ਹੈਗੇ। ਇਹ 1999 ਤੋਂ ਬਾਅਦ ਚ ਕਹਿੰਦੇ ਵੀ ਪਹਿਲੀ ਵਾਰੀ ਜਿਹੜਾ ਆ LA ਸਾਈਡ ਵਾਲਿਆਂ ਨੇ ਆਪਣਾ ਬਲਿਜ਼ਰਡ ਆ ਉਸ ਨੂੰ ਦੇਖਣਾ ਹੈਗਾ ਆ।